ਪੈਨਿਕਡ ਮੋਦੀ ਜਿਹੜਾ ਹੈ ਉਸਨੇ ਪੁਤਿਨ ਦੇ ਨਾਲ ਫੋਨ ਦੇ ਉੱਤੇ ਰਾਬਤਾ ਕੀਤਾ। ਜੇ ਸੈਕਟਰੀ ਜਨਰਲ ਨੇ ਕਿਹਾ ਉਹਦਾ ਕੋਈ ਸੋਰਸ ਤਾਂ ਹੋਏਗਾ, ਇਸ ਲੈਵਲ ਤੇ ਤਾਂ ਕੋਈ ਕੋਰਟ ਹੋ ਸਕਦਾ। ਮੋਦੀ ਨੇ ਹੀ ਖੁਦ ਕਿਹਾ ਹੋਏਗਾ ਜੀ ਆਈ ਐਮ ਟਾਕਿੰਗ ਵਿਦ ਪੁਤਿਨ ਕਿ ਵੀ ਯੂਕਰੇਨ ਵਾਰ ਓਵਰ ਹੋਏ। ਨੈਟੋ ਵੀ ਇਹ ਚਾਹੁੰਦੀ ਹੈ ਕਿਉਂਕਿ ਨੈਟੋ ਨੂੰ ਵੀ ਹੁਣ ਕਦੇ ਉਹਨਾਂ ਦੇ ਡਰੋਨ ਜਿਹੜੇ ਨੇ ਰੋਮਾਨੀਆ ਤੇ, ਕਦੇ ਪੋਲੈਂਡ ਤੇ, ਕਦੇ ਡੈਨਮਾਰਕ ਤੇ। ਸੋ ਨੈਟੋ ਨੂੰ ਇਹ ਹੈ ਕਿ ਵੀ ਜੇ ਰੂਸ ਨੂੰ ਨਾ ਨੱਥ ਪਾਈ ਗਈ, ਇਹ ਤਾਂ ਬਾਕੀ ਜਿਹੜੇ ਮੁਲਕ ਨੇ ਆਲਰੇਡੀ ਜਿਹੜੇ ਰੈਗੂਲਰਲੀ ਨੈਟੋ ਦੇ ਮੈਂਬਰ ਨੇ। ਯੂਕਰੇਨ ਦਾ ਇਸ ਲਈ ਜਿਹੜਾ ਉਹਦਾ ਸਿਰ ਜਿਹੜਾ ਮੁਸੀਬਤ ਦੇ ਵਿੱਚ ਫਸਿਆ ਕਿਉਂਕਿ ਉਹ ਨੈਟੋ ਦੀ ਮੈਂਬਰਸ਼ਿਪ ਲੈਣਾ ਚਾਹੁੰਦਾ ਸੀ। ਜੇ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਯੂ ਟਰਨ ਨਹੀਂ ਲਿਆ, ਇਨਫੈਕਟ ਫੈਕਚੁਅਲੀ ਉਹਨੇ ਇਹ ਦੇਖਿਆ, ਉਹਨੇ ਕਿਹਾ ਵੀ ਜ਼ੈਲੈਂਸਕੀ ਨੂੰ ਕਿਹਾ ਵੀ ਤੂੰ ਜਿਹੜੀ ਤੁਹਾਡੀ ਟੈਰੀਟਰੀ ਹੈ ਜਿਹੜੀ ਖੋਈ ਉਹਨੇ ਲਈ ਹੈ ਉਹ ਵੀ ਵਾਪਸ ਲਓ। ਰਸ਼ੀਆ ਇਜ਼ ਅ ਪੇਪਰ ਟਾਈਗਰ। ਹੁਣ ਉਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਰਸ਼ੀਅਨ ਇਕੋਨਮੀ ਤਾਂ ਖੜੀ ਆਇਲ ਦੇ ਉੱਤੇ ਹੈ, ਜੇ ਇਹ ਬੰਦ ਕਰ ਦੇਣ ਲੈਣਾ, ਭਾਰਤ ਹੀ ਘੱਟੋ ਘੱਟ ਜਿਹੜਾ 42% ਲੈ ਰਿਹਾ ਔਰ ਹਿੱਟ ਹੋਏਗੀ ਇਕੋਨਮੀ, ਤੇ ਉਹਨਾਂ ਦੇ ਕੋਲ ਤਾਂ ਆਪਣੇ ਬੰਦੇ ਵੀ ਮਰਵਾਉਣ ਦੇ ਲਈ ਨਹੀਂ ਬਚੇ। ਇਸ ਲਈ ਉਹ ਨਾਰਥ ਕੋਰੀਆ, ਸ੍ਰੀਲੰਕਾ, 100 ਤੋਂ ਜ਼ਿਆਦਾ ਭਾਰਤੀ, ਉਹਦੇ 2-3 ਪੰਜਾਬੀ ਵੀ ਜਿਹੜੇ ਨੇ ਮਰ ਵੀ ਚੁੱਕੇ ਨੇ ਆਲਰੇਡੀ। India says NATO chief's remarks on Modi-Putin talks entirely baseless। ਨੈਟੋ ਨੂੰ ਹੁਣ ਉਪਦੇਸ਼ ਦੇ ਰਹੇ ਨੇ ਕਿ ਜੀ ਤੁਹਾਨੂੰ ਬਿਲਕੁਲ ਠੀਕ ਗੱਲ ਕਰਨੀ ਚਾਹੀਦੀ ਹੈ। ਤੁਸੀਂ ਜਿਹੜਾ ਸਪੈਕੂਲੇਟਿਵ ਔਰ ਕੇਅਰਲੈਸ ਰਿਮਾਰਕ ਦੈਟ ਮਿਸਰਿਪਰੈਜ਼ੈਂਟ ਦਾ ਪ੍ਰਾਈਮ ਮਿਨਿਸਟਰਸ ਐਨਗੇਜਮੈਂਟ। ਹੁਣ ਇਹ ਤਾਂ ਮੰਨ ਗਿਆ ਕਿ ਵੀ ਐਨਗੇਜ ਹੋਇਆ ਹੋਇਆ, ਔਰ ਇਹ ਕਹਿੰਦਾ ਜੀ ਐਨਗੇਜਮੈਂਟ ਸੁਜੈਸਟ ਕਨਵਰਸੇਸ਼ਨਸ ਦੈਟ ਨੈਵਰ ਅਕਰਡ ਆਰ ਅਨਐਕਸੈਪਟੇਬਲ। ਨੈਵਰ ਅਕਰਡ ਉਹਨੂੰ ਸੁਪਨਾ ਆਇਆ ਨੈਟੋ ਚੀਫ ਨੂੰ। ਹਾਲਾਂ ਫੈਕਟ ਇਹ ਹੈ ਕਿ ਸਸਤਾ ਤੇਲ ਲੈ ਕੇ ਵੀ, ਕਿਉਂਕਿ ਜਿਹੜੀਆਂ ਰਿਫਾਈਨਰੀਜ਼ ਨੇ ਜਾਂ ਦੂਜੀਆਂ ਨੇ ਉਹ ਤਾਂ ਅੰਬਾਨੀ ਅਡਾਨੀ ਨੂੰ ਫਾਇਦਾ ਪਹੁੰਚਿਆ। ਜੇ ਤਾਂ ਇਹ ਹੈ ਵੀ ਤੁਸੀਂ ਚੀਪਰ ਆਇਲ ਲਿਆ, ਲੋਕਾਂ ਨੂੰ ਤੇਲ, ਲੋਕਾਂ ਨੂੰ ਤਾਂ ਉਹੀ ਕੀਮਤ ਹੈ, ਰਾਦਰ ਚੜ੍ਹਦੇ ਰਹੇ ਨੇ ਕੀਮਤਾਂ। ਸੋ ਮਤਲਬ ਇਹ ਲੁੱਟ ਇੱਕ ਪਾਸਿਓਂ ਨਹੀਂ ਹੈ, ਮਲਟੀਪਲ ਪਾਸਿਓਂ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨ ਨੈਟੋ ਦੇ ਸੈਕਟਰੀ ਜਨਰਲ ਮਾਰਕ ਰੂਟੇ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਭਾਰਤ ਤੇ ਲਾਏ ਗਏ ਟੈਰਿਫ ਨੂੰ ਆਪਣਾ ਅਸਰ ਜਿਹੜਾ ਹੈ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਔਰ ਮੋਦੀ ਨੇ ਇਸ ਸੰਬੰਧੀ ਪੁਤਿਨ ਦੇ ਨਾਲ ਵੀ ਯੂਕਰੇਨ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਸੋ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਨੈਟੋ ਚੀਫ ਦੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਹਿੰਦੇ ਨੇ ਵੀ ਜਦੋਂ ਕਿਸਮਤ ਮਾੜੀ ਹੋਏ ਤੇ ਜਿਹੜਾ ਬੰਦਾ ਊਠ ਤੇ ਬੈਠਾ ਹੁੰਦਾ ਉਹਨੂੰ ਕੁੱਤਾ ਵੜ ਜਾਂਦਾ। ਊਠ ਕਿੰਨਾ ਉੱਚਾ ਹੁੰਦਾ, ਨੇ ਤਾਂ ਕੁੱਤਾ ਤਾਂ ਕਿੰਨਾ ਕੁ ਜੰਪ ਕਰੇਗਾ। ਬਿਲਕੁਲ ਮਾੜੀ ਕਿਸਮਤ ਹੈ, ਉਹ ਲੱਤ ਫੜ ਲੈਂਦਾ ਕੁੱਤਾ ਊਠ ਤੇ ਬੈਠੇ ਦੀ। ਅੱਜ ਕੱਲ੍ਹ ਭਾਰਤ ਨਾਲ ਇਹੀ ਹੋ ਰਿਹਾ ਹੁਣ, ਕਿਉਂਕਿ ਇਹਨਾਂ ਨੇ ਇੰਨੀਆਂ ਚੰਮਦੀਆਂ ਚਲਾਈਆਂ ਹੋਈਆਂ ਨੇ ਕਿ ਅਜੇ ਇਹਨਾਂ ਦੀ ਐਰੋਗੈਂਸ ਜਾਂ ਇਹਨਾਂ ਦਾ ਹੰਕਾਰ ਜਿਹੜਾ ਇਹਨਾਂ ਦੇ ਸੌੜੇ ਨੱਕਾਂ ਦੇ ਵਿੱਚੋਂ ਦੀ ਉੱਤੇ ਚੜ੍ਹ ਕੇ ਇਹਨਾਂ ਦੀਆਂ ਮੱਥੇ ਦੀਆਂ ਤਿਊੜੀਆਂ ਔਰ ਉਹ ਉਸ ਦੇ ਰੂਪ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਹੈ। ਅਜੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਸਾਡੇ ਨਾਲ ਹੋ ਕੀ ਗਿਆ ਜਾਂ ਹੋ ਕੀ ਰਿਹਾ। ਹੁਣ ਜਦੋਂ ਨੈਟੋ ਨੂੰ ਵੀ ਪ੍ਰੈਜ਼ੀਡੈਂਟ ਟਰੰਪ ਨੇ ਭੰਨਿਆ, ਜ਼ਾਹਰ ਹੈ ਇੰਡੀਆ ਦੌੜਿਆ। ਉਹਨਾਂ ਨੇ ਕਿਹਾ ਜੀ ਜੇ ਇਹਨਾਂ ਨਾਲ ਸਾਡੀ ਕੋਈ ਡੀਲ ਨਹੀਂ ਹੁੰਦੀ ਅਮਰੀਕਾ ਦੇ ਨਾਲ ਜਾਂ ਦੂਜਾ, ਤੇ ਅਸੀਂ ਜਿਹੜਾ ਉਹ ਨੈਟੋ ਦੇ ਨਾਲ ਕਰ ਲੈਂਦੇ ਹਾਂ ਵਪਾਰਕ ਇਹ ਉਹ ਡੀਲ ਕਰ ਲਈ ਇੱਧਰ ਉੱਧਰ। ਉਹ ਕੁਬਤਾ ਕਿਉਂਕਿ ਨੈਟੋ ਨੂੰ ਵੀ ਫਾਈਨਲੀ, ਹੁਣ ਨੈਟੋ ਤਾਂ ਹੈ ਹੀ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਬਣਾਈ ਅਮਰੀਕਾ ਦੀ ਹੋਈ ਹੈ। ਉਹ ਜਿੰਨੇ ਵੀ 27-28 ਮੁਲਕ ਨੇ, ਇਵੈਂਚੁਅਲੀ ਉਹਨਾਂ ਨੂੰ ਨਜ਼ਰ ਆਇਆ ਕਿ ਵੀ ਇਹ ਗੱਲ ਬਣਨੀ ਨਹੀਂ ਹੈਗੀ। ਅਮਰੀਕਾ ਤੋਂ ਬਿਨਾਂ ਤਾਂ ਸਾਡਾ, ਅਮਰੀਕਾ ਛੱਤ ਹੈ ਸਾਡੀ, ਤੇ ਰੂਸ ਦਾ ਜਿਹੜਾ ਉਹ ਕੱਚੇ ਹੀ ਖਾ ਜਾਏਗਾ, ਉਹਨੂੰ ਲੂਣ ਵੀ ਨਹੀਂ ਲਾਉਣ ਦੀ ਲੋੜ ਪੈਣੀ। ਸੋ ਉਹਨਾਂ ਨੇ ਆ ਕੇ ਜੋ ਵੀ ਸੀ ਡੀਲ ਡੂਲ ਕਰ ਲਈ, ਭਾਵੇਂ ਚੀਕਾਂ ਚੂਕਾਂ ਮਾਰਦੇ ਰਹੇ ਇੱਧਰ ਉੱਧਰ। ਔਰ ਪਹਿਲਾਂ ਤਾਂ ਨੈਟੋ ਮੁਲਕਾਂ ਨੂੰ ਟਰੰਪ ਨੇ ਕਿਹਾ ਸੀ ਵੀ ਤੁਸੀਂ 2% ਸਾਰਾ ਡਿਫੈਂਸ 'ਤੇ ਲਾਉਂਦੇ ਹੋ। ਉਹਨਾਂ ਨੇ 1-2 ਮੁਲਕਾਂ ਨੂੰ ਛੱਡ ਕੇ ਜਿਹੜੇ ਵਿਚਾਰੇ ਆਲਰੇਡੀ ਬੇਲ ਆਊਟ ਤੇ ਨੇ, ਉਹਨਾਂ ਨੇ 5% ਬਜਟ ਕਰਤਾ। ਫਿਰ ਡੀਲ ਵੀ ਹੋ ਗਈ, ਟ੍ਰੇਡ ਜਾਂ ਦੂਜੀ ਤੀਜੀ। ਔਰ ਭਾਰਤ ਨੂੰ ਇਹ ਲੱਗਾ ਵੀ ਇਹ ਪਾਰਟ ਵੀ ਗਿਆ। ਹੁਣ ਕਿਉਂਕਿ ਇਹ ਗੱਲ ਜੇ ਪ੍ਰੈਜ਼ੀਡੈਂਟ ਟਰੰਪ ਇੰਡੀਆ ਔਰ ਚਾਈਨਾ ਨੂੰ ਇਸ ਗੱਲ ਦਾ ਦੋਸ਼ ਦਿੰਦਾ ਹੈ ਕਿ ਵੀ ਤੁਸੀਂ ਖਰੀਦ ਰਹੇ ਹੋ, ਤੁਸੀਂ ਫੰਡ ਕਰ ਰਹੇ ਹੋ ਯੂਕਰੇਨ ਦੀ ਵਾਰ ਨੂੰ, ਤੇ ਨੈਟੋ ਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਜੇ ਪ੍ਰੋਸੈਸਡ ਉਹਨਾਂ ਦਾ ਬਾਏ ਕਰਦੇ ਹੋ ਇੰਡੀਆ ਦਾ ਔਰ ਦੂਸਰਾ ਸਟੱਫ, ਤੇ ਤੁਸੀਂ ਆਪਣੀ ਬਰਬਾਦੀ ਦਾ ਸਮਾਨ ਆਪ ਹੀ ਜਿਹੜਾ ਖਰੀਦ ਰਹੇ ਹੋ, ਵੀ ਤੁਸੀਂ ਉਹਨਾਂ ਨੂੰ ਬੰਦ ਕਰੋ ਇਹ ਸਾਰਿਆਂ ਨੂੰ। ਔਰ ਬਿਲਕੁਲ ਠੀਕ ਹੈ, ਇਹ ਹੁਣ ਵੀ ਜਿਹੜੀ
UN ਜਨਰਲ ਅਸੈਂਬਲੀ ਦੇ ਵਿੱਚ ਵੀ ਪ੍ਰੈਜ਼ੀਡੈਂਟ ਟਰੰਪ ਦੀ ਆਲਮੋਸਟ 1 ਘੰਟੇ ਦੀ ਤਕਰੀਰ ਸੀ, ਉਹਦੇ 'ਚ ਉਹਨਾਂ ਨੇ ਜਿੱਥੇ ਇੰਡੀਆ ਨੂੰ ਕਿਹਾ ਉੱਥੇ ਨੈਟੋ ਨੂੰ ਵੀ ਕਿਹਾ। ਹੁਣ ਨੈਟੋ ਦਾ ਜਿਹੜਾ ਸੈਕਟਰੀ ਜਨਰਲ ਹੈ ਮਾਰਕ ਰੂਟੇ, ਉਹਨੇ ਕ੍ਰਿਸਟੀਨ ਅਮਨਪੋਰ, ਬੜੀ ਪ੍ਰੋਫੈਸ਼ਨਲ ਜਰਨਲਿਸਟ ਹੈ, ਇਰਾਨੀ ਮੂਲ ਦੀ, ਜਿਹੜੀ ਹੈ ਉਹ ਪਾਰਸੀ ਹੈ ਮੇਰਾ ਖਿਆਲ ਹੈ, ਔਰ ਉਹਨੂੰ ਇਹਨੇ ਇੰਟਰਵਿਊ ਦਿੱਤਾ ਮਿਸਟਰ ਰੂਟੇ ਨੇ, CNN ਦੇ ਲਈ ਕਰਦੀ ਹੈ ਕ੍ਰਿਸਟੀਨ ਅਮਨਪੋਰ, ਔਰ ਉਹਦੇ 'ਚ ਜਿਹੜੀ ਗੱਲ ਉਹਨੇ ਸੈਕਟਰੀ ਜਨਰਲ ਨੇ ਕਹੀ ਨੈਟੋ ਦੇ, ਉਹਨੇ ਕਿਹਾ ਕਿ ਦਿਸ ਟੈਰਿਫ immediately impacts Russia because that means Delhi is now on the phone with Vladimir Putin in Moscow and Narendra Modi is asking him, I support you, but again could you explain to me this strategy because I have now been hit by these 50% tariffs by the United States. ਉਹਨਾਂ ਨੇ ਕਿਹਾ ਵੀ ਇਹ ਪੈਨਿਕਡ ਮੋਦੀ ਜਿਹੜਾ ਹੈ ਉਸਨੇ ਪੁਤਿਨ ਦੇ ਨਾਲ ਫੋਨ ਦੇ ਉੱਤੇ ਰਾਬਤਾ ਕੀਤਾ। ਉਹਨੇ ਕਿਹਾ ਕਿ ਜੀ ਸਾਨੂੰ ਖਿੱਚਿਆ ਹੋਇਆ 50% ਸਾਡੇ 'ਤੇ ਟੈਰਿਫ, 25% ਟੈਰਿਫ ਹੈ, 25 ਜੁਰਮਾਨਾ ਪਨਿਸ਼ਮੈਂਟ ਹੈ, ਕਿ ਵੀ ਇਹ ਸਾਨੂੰ ਦੱਸੋ ਤਾਂ ਸਹੀ ਕਿ ਵੀ ਮੈਂ ਤੁਹਾਡੀ ਹਮਾਇਤ ਕਰਦਾ ਹਾਂ, ਇੰਡੀਆ ਤੁਹਾਡੇ ਨਾਲ ਤੇਲ ਖਰੀਦਦਾ ਰਿਹਾ, ਪਰ ਹੁਣ ਅਸੀਂ ਬੜੇ ਫਸੇ ਹੋਏ ਹਾਂ ਜਿਹੜਾ ਮੁਸੀਬਤ ਦੇ ਵਿੱਚ, ਤੁਸੀਂ ਇਹ ਤਾਂ ਦੱਸੋ ਵੀ ਤੁਹਾਡੀ ਅੱਗੋਂ ਕਿ ਕੀ ਤੁਸੀਂ ਯੂਕਰੇਨ ਵਾਰ ਖ਼ਤਮ ਕਰਨੀ ਕਰੋਗੇ, ਮਤਲਬ ਇਹ ਹੈ ਵੀ ਅਸੀਂ ਵੀ ਜਿਹੜਾ ਆਪਣੇ ਆਪ ਨੂੰ ਬਚਾਈ। ਹੁਣ ਜੇ ਸੈਕਟਰੀ ਜਨਰਲ ਨੇ ਕਿਹਾ ਉਹਦਾ ਕੋਈ ਸੋਰਸ ਤਾਂ ਹੋਏਗਾ, ਇਸ ਲੈਵਲ 'ਤੇ ਤਾਂ ਕੋਈ ਕੋਰਟ ਹੋ ਸਕਦਾ। ਮੋਦੀ ਨੇ ਹੀ ਖੁਦ ਕਿਹਾ ਹੋਏਗਾ ਜੀ ਆਈ ਐਮ ਟਾਕਿੰਗ ਵਿਦ ਪੁਤਿਨ ਕਿ ਵੀ ਯੂਕਰੇਨ ਵਾਰ ਓਵਰ ਹੋਏ। ਨੈਟੋ ਵੀ ਇਹ ਚਾਹੁੰਦੀ ਹੈ, ਕਿਉਂਕਿ ਨੈਟੋ ਨੂੰ ਵੀ ਹੁਣ ਕਦੇ ਉਹਨਾਂ ਦੇ ਡਰੋਨ ਜਿਹੜੇ ਨੇ ਰੋਮੇਨੀਆ 'ਤੇ, ਕਦੇ ਪੋਲੈਂਡ 'ਤੇ, ਕਦੇ ਡੈਨਮਾਰਕ 'ਤੇ। ਸੋ ਨੈਟੋ ਨੂੰ ਇਹ ਹੈ ਕਿ ਵੀ ਜੇ ਰੂਸ ਨੂੰ ਨਾ ਨੱਥ ਪਾਈ ਗਈ, ਇਹ ਤਾਂ ਬਾਕੀ ਜਿਹੜੇ ਮੁਲਕ ਨੇ ਆਲਰੇਡੀ ਜਿਹੜੇ ਰੈਗੂਲਰਲੀ ਨੈਟੋ ਦੇ ਮੈਂਬਰ ਨੇ, ਯੂਕਰੇਨ ਦਾ ਇਸ ਲਈ ਜਿਹੜਾ ਉਹਦਾ ਸਿਰ ਜਿਹੜਾ ਮੁਸੀਬਤ ਦੇ ਵਿੱਚ ਫਸਿਆ ਕਿਉਂਕਿ ਉਹ ਨੈਟੋ ਦੀ ਮੈਂਬਰਸ਼ਿਪ ਲੈਣਾ ਚਾਹੁੰਦਾ ਸੀ, ਤੇ ਜਿਹੜੇ ਰੈਗੂਲਰ ਮੈਂਬਰ ਨੇ ਉਹਨਾਂ ਦੇ ਮੁਲਕਾਂ ਦੀ ਸੋਵਰਨਿਟੀ ਵਾਇਲੇਟ ਹੋ ਰਹੀ ਹੈ, ਡਰੋਨ ਜਿਹੜੇ ਨੇ ਸਪਾਟ ਹੋ ਰਹੇ ਨੇ। ਸੋ ਜ਼ਾਹਰ ਹੈ ਉਹਨਾਂ ਨੇ ਮੋਦੀ ਨੂੰ ਇਹ ਕਿਹਾ ਕਿ ਵੀ ਦੱਸੋ, ਤੇ ਤੁਹਾਡਾ ਯਾਰ ਹੈ, ਤੁਸੀਂ ਆਇਲ ਉਹਨਾਂ ਦਾ ਬਾਈ ਕਰਦੇ ਹੋ, ਔਰ ਉਹਦੀ ਹੋਰ ਸਾਰੀ $2 ਟ੍ਰਿਲੀਅਨ ਦੀ ਤਾਂ ਇਕੋਨਮੀ ਹੈ ਰਸ਼ੀਆ ਦੀ। ਅੱਛਾ, ਹੁਣ ਇਹ ਵੀ ਸਾਹਮਣੇ ਉਹਨਾਂ ਕੋਲ ਆਪਣੇ ਅੱਗੇ ਇੱਕ ਜ਼ਮਾਨੇ 'ਚ ਮੈਂ ਵੀ ਇਹ ਸਮਝਦਾ ਸੀ ਵੀ ਉਹਨਾਂ ਕੋਲ ਆਪਣੇ ਇੰਨੇ ਕੁ ਬੰਦੇ ਨੇ ਕਿ ਸੈਕੰਡ ਵਰਲਡ ਵਾਰ 'ਚ ਉਹਨਾਂ ਨੇ ਲੱਖਾਂ ਮਰਵਾਏ, ਦੇ ਕੈਨ ਪ੍ਰੋਵਾਈਡ। ਹੁਣ ਇਹ ਸਾਹਮਣੇ ਆਇਆ ਵੀ ਨਾਰਥ ਕੋਰੀਆ ਦਾ ਤਾਂ ਪਤਾ ਹੀ ਸੀ ਕਿ ਉੱਥੋਂ ਸੋਲਜਰ ਲੜਨ ਲਈ ਆ ਰਹੇ ਨੇ ਔਰ ਉਹਨਾਂ ਨੂੰ ਤੇਲ ਦਿੰਦਾ। ਸ੍ਰੀਲੰਕਾ ਦੇ ਨਾਲ ਆਫੀਸ਼ੀਅਲ ਸਮਝੌਤਾ ਹੋਇਆ ਹੈ ਔਰ ਸੈਂਕੜਿਆਂ ਦੀ ਗਿਣਤੀ 'ਚ ਸ੍ਰੀਲੰਕਨ ਜਿਹੜੇ ਨੇ ਉਹ ਮਰ ਰਹੇ ਨੇ, 100 ਤੋਂ ਜ਼ਿਆਦਾ ਗਾਇਬ ਹੋਏ ਨੇ। ਰਸ਼ੀਆ ਦੇ ਵੀ ਹਾਫ ਤੇ ਯੂਕਰੇਨ 'ਚ। ਨੇਪਾਲ ਗੋਰਖੇ ਵਿਚਾਰੇ ਗਰੀਬੀ ਦੇ ਮਾਰੇ ਹੋਏ, ਸ਼ੇਰਪੇ ਗੋਰਖੇ ਉਹ ਲੜ ਰਹੇ। ਇਹਦਾ ਮਤਲਬ ਇਹ ਹੈ ਕਿ ਰਸ਼ੀਆ ਦਾ ਇਕੋਨਮੀ ਤਾਂ ਉਹਦੀ $2 ਟ੍ਰਿਲੀਅਨ ਜਾਂ $2.5 ਟ੍ਰਿਲੀਅਨ ਤੇ ਫਸੀ ਹੋਈ ਹੈ। ਵਾਕਿਆ ਹੀ ਜੇ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਯੂ ਟਰਨ ਨਹੀਂ ਲਿਆ, ਇਨਫੈਕਟ ਫੈਕਚੁਅਲੀ ਉਹਨੇ ਦੇਖਿਆ ਹੈ, ਉਹਨੇ ਕਿਹਾ ਵੀ ਜ਼ੈਲੈਂਸਕੀ ਨੂੰ ਕਿਹਾ ਵੀ ਤੂੰ ਜਿਹੜੀ ਤੁਹਾਡੀ ਟੈਰੀਟਰੀ ਹੈ ਜਿਹੜੀ ਖੋਈ ਉਹਨੇ ਲਈ ਹੈ ਉਹ ਵੀ ਵਾਪਸ ਲਓ। ਰਸ਼ੀਆ ਇਜ਼ ਅ ਪੇਪਰ ਟਾਈਗਰ। ਹੁਣ ਉਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਰਸ਼ੀਅਨ ਇਕੋਨਮੀ ਤਾਂ ਖੜੀ ਆਇਲ ਦੇ ਉੱਤੇ ਹੈ, ਜੇ ਇਹ ਬੰਦ ਕਰ ਦੇਣ ਲੈਣਾ, ਭਾਰਤ ਹੀ ਘੱਟੋ ਘੱਟ ਜਿਹੜਾ 42% ਲੈ ਰਿਹਾ ਔਰ ਹਿੱਟ ਹੋਏਗੀ ਇਕੋਨਮੀ, ਤੇ ਉਹਨਾਂ ਦੇ ਕੋਲ ਤਾਂ ਆਪਣੇ ਬੰਦੇ ਵੀ ਮਰਵਾਉਣ ਦੇ ਲਈ ਨਹੀਂ ਬਚੇ। ਇਸ ਲਈ ਉਹ ਨਾਰਥ ਕੋਰੀਆ, ਸ੍ਰੀਲੰਕਾ, 100 ਤੋਂ ਜ਼ਿਆਦਾ ਭਾਰਤੀ, ਉਹਦੇ 'ਚ 2-3 ਪੰਜਾਬੀ ਵੀ ਜਿਹੜੇ ਨੇ ਮਰ ਵੀ ਚੁੱਕੇ ਨੇ ਆਲਰੇਡੀ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਕੋਲ ਈਵਨ ਜਿਹੜੇ ਸੋਲਜਰ ਨੇ ਉਹ ਵੀ ਨਹੀਂ ਨੇ। ਹੁਣ ਇਹਨਾਂ ਹਾਲਾਤਾਂ 'ਚ ਹੀ ਨੈਟੋ ਚੀਫ ਨੇ ਜਿਹੜਾ ਇਹ ਕਿਹਾ, ਔਰ ਇਸ ਦੇ ਉੱਤੇ ਭਾਰਤ ਇੰਨਾ ਕੁ ਭੜਕਿਆ ਕਿ ਫੌਰਨ ਉਹਨਾਂ ਦੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਹੈ ਉਹਨੇ ਇਸ ਦੇ ਉੱਤੇ ਰਿਐਕਟ ਕੀਤਾ। ਉਹਨਾਂ ਦੇ ਮੀਡੀਆ ਨੇ ਹੈਡਲਾਈਨ ਲਾਈ ਹੋਈ ਹੈ, ਇੰਡੀਆ ਸੇਜ਼ NATO chief's remarks on Modi-Putin talks entirely baseless। ਕਿ ਇਹ ਜਿਹੜਾ ਨੈਟੋ ਚੀਫ ਨੇ ਕਿਹਾ ਕਿ ਮੋਦੀ ਤੇ ਪੁਤਿਨ ਨੇ ਗੱਲਬਾਤ ਕੀਤੀ, ਇਹ ਬਿਲਕੁਲ ਨਿਰਾਧਾਰ ਨੇ, entirely baseless। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਬਿਲਕੁਲ we expect the leadership of an important institution like NATO to exercise greater responsibility and accuracy in public statement। ਨੈਟੋ ਨੂੰ ਹੁਣ ਉਪਦੇਸ਼ ਦੇ ਰਹੇ ਨੇ ਕਿ ਜੀ ਤੁਹਾਨੂੰ ਬਿਲਕੁਲ ਠੀਕ ਗੱਲ ਕਰਨੀ ਚਾਹੀਦੀ ਹੈ, ਤੁਸੀਂ ਜਿਹੜਾ ਸਪੈਕੂਲੇਟਿਵ ਔਰ ਕੇਅਰਲੈਸ ਰਿਮਾਰਕਸ
that misrepresent the prime minister's engagement. ਹੁਣ ਇਹ ਤਾਂ ਮੰਨ ਗਿਆ ਕਿ ਵੀ engage ਹੋਇਆ ਹੋਇਆ। ਹੋਰ ਉਹ ਪੁਤਿਨ ਨੂੰ ਇਹ ਕਹਿੰਦਾ ਵੀ ਮੈਂ ਗਾਜਰ ਕਾ ਹਲਵਾ ਮੇਰੀ ਮਾਂ ਨੇ ਬਣਾਇਆ, ਮਾਂ ਤਾਂ ਮਰ ਗਈ ਵੈਸੇ, ਉਹੀ ਕਹੀ ਜਾਂਦਾ ਸੀ ਬਿਹਾਰ 'ਚ ਰੋ ਰੋ ਕੇ ਕਿ ਮੇਰੀ ਮਾਂ ਕੋ ਗਾਲੀਆਂ ਦੀ ਮੈਂ, ਤੇ ਉਹ ਘਰੋਂ ਦੌੜਿਆ ਹੋਇਆ, ਉਹ ਵਿਚਾਰੀ ਲਾਈਨ 'ਚ ਲੱਗੀ ਹੁੰਦੀ ਸੀ ਰਾਸ਼ਨ ਲੈਣ ਲਈ। ਹੁਣ ਹੋਰ ਤਾਂ ਪੁਤਿਨ ਦੇ ਨਾਲ ਉਹਨੇ ਕਿਹੜੀ ਗੱਲ ਕਰਨੀ ਹੈ, ਜਿਹੜੇ ਵੀ ਮੀਡੀਏਟਰਸ ਦੇ ਨਾਲ, ਨਾ ਉਹਨੂੰ ਹਿੰਦੀ ਆਇਆ ਨਾ ਉਹਨੂੰ ਰਸ਼ੀਅਨ ਆਇਆ। ਔਰ ਇਹ ਕਹਿੰਦਾ ਜੀ engagement suggest conversations that never occurred are unacceptable. Never occurred। ਉਹਨੂੰ ਸੁਪਨਾ ਆਇਆ ਨੈਟੋ ਚੀਫ ਨੂੰ, ਨੈਟੋ ਚੀਫ ਨੂੰ ਮੋਦੀ ਨੇ ਕਿਹਾ ਹੋਣਾ ਕਿ ਜੀ ਤੁਸੀਂ ਜ਼ਰਾ ਠੰਡੇ ਰਹੋ, ਅਸੀਂ ਗੱਲਬਾਤ ਕਰ ਰਹੇ ਹਾਂ ਯੂਕਰੇਨ ਦੇ ਇਸ ਜਿਹੜਾ ਲੜਾਈ ਨੂੰ ਮੁਕਾਉਂਦੇ ਆ। ਤੇ ਉਹਨੇ ਪੁਤਿਨ ਨੂੰ ਕਿਹਾ ਹੋਣਾ ਕਿ ਜੀ ਬੁਰਾ ਹਾਲ ਸਾਡਾ ਹੋ ਰਿਹਾ ਔਰ ਇਹਦਾ ਐਂਡ ਕਰੋ ਇਹ ਸਾਰਿਆਂ ਨੂੰ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਇਹ ਕਿਹਾ ਕਿ ਜੀ ਅਸੀਂ ਜੈਸਵਾਲ ਕਿਹਾ ਇੰਡੀਆ ਵਾਜ਼ ਕਮਿਟਡ ਟੂ ਐਨਸ਼ੋਰ predictable and affordable energy costs of the Indian consumers, and that India will take all necessary measures to safeguard its national interests and economy. ਹਾਲਾਂਕਿ ਫੈਕਟ ਇਹ ਹੈ ਕਿ ਸਸਤਾ ਤੇਲ ਲੈ ਕੇ ਵੀ, ਕਿਉਂਕਿ ਜਿਹੜੀਆਂ ਰਿਫਾਈਨਰੀਜ਼ ਨੇ ਜਾਂ ਦੂਜੀਆਂ ਨੇ, ਉਹ ਤਾਂ ਅੰਬਾਨੀ ਅਡਾਨੀ ਨੂੰ ਫਾਇਦਾ ਪਹੁੰਚਿਆ ਜਿਹੜਾ। ਔਰ ਠੀਕ ਕਿਹਾ ਸੀ ਉਹਨੇ ਮਿਸਟਰ ਪੀਟਰ ਨੋਰਵੈਨੋ ਨੇ ਕਿ ਬਈ ਇੰਨੇ $1 ਬਿਲੀਅਨ ਪੋਕਟ ਕੀਤਾ ਉਹਨੇ ਅੰਬਾਨੀ ਨੇ ਉਹ ਸਾਰੇ 'ਚੋਂ। ਜੇ ਤਾਂ ਇਹ ਹੈ ਵੀ ਤੁਸੀਂ ਚੀਪਰ ਆਇਲ ਲਿਆ, ਲੋਕਾਂ ਨੂੰ ਤੇਲ, ਲੋਕਾਂ ਨੂੰ ਤਾਂ ਉਹੀ ਕੀਮਤ ਹੈ, ਰਾਦਰ ਚੜ੍ਹਦੇ ਰਹੇ ਨੇ ਕੀਮਤਾਂ। ਸੋ ਮਤਲਬ ਇਹ ਲੁੱਟ ਇੱਕ ਪਾਸਿਓਂ ਨਹੀਂ ਹੈ, ਮਲਟੀਪਲ ਪਾਸਿਓਂ ਹੈ। ਔਰ ਇਹ ਜਿੰਨਾ ਮਰਜ਼ੀ ਨੈਟੋ ਨੂੰ ਘੂਰ ਲੈਣ ਦੂਜੇ, ਅੱਜ ਟਰੰਪ ਨੇ ਇਹ ਵੀ ਵਾਸ਼ਿੰਗਟਨ ਪੋਸਟ ਨੇ ਦਿੱਤਾ ਹੈ, Trump administration said it will launch investigations into employers who take advantage of H-1B visa program for highly skilled workers by hiring low-skilled foreign labor to cut costs. The US Labor Department said it will begin opening investigation of employers that abuse the H-1B visa program as part of a broader effort to prioritize Americans over foreign-born workers in the labor market. ਹੁਣ H-1B 'ਚੋਂ ਤਾਂ ਪ੍ਰੋਗਰਾਮ 'ਚ ਤਾਂ ਗੁਲਛਰੇ ਉਡਾਏ ਹੋਏ ਨੇ ਇਹਨਾਂ ਨੇ, ਕੰਪਨੀਆਂ ਨੇ, ਇੰਡੀਅਨਸ ਆਪਣੇ ਰਿਸ਼ਤੇਦਾਰਾਂ ਉਹਨਾਂ ਤੋਂ ਵੀ ਪੈਸੇ ਖਾਧੇ, ਪਲੇਸਮੈਂਟ ਏਜੰਸੀਜ਼ ਖੋਲ੍ਹੀਆਂ ਹੋਈਆਂ ਸੀ, ਲੋ ਸਕਿਲਡ ਨੂੰ ਹਾਇਰ ਦੇ ਉਹਨਾਂ ਦੇ ਰੈਸਮੇ ਬਣਾ ਕੇ ਪੈਸੇ ਵੱਧ ਦਵਾਏ, ਵਿੱਚੋਂ ਕਮਿਸ਼ਨ ਖਾਧੇ। ਹੁਣ ਉਹਨਾਂ ਨੇ ਕਿਹਾ ਵੀ ਅੱਗੋਂ ਤਾਂ ਬੰਦ ਕੀਤਾ ਹੀ ਆ ਵੀ $1 ਲੱਖ ਫੀਸ ਭਰੋਗੇ, ਪਰ ਇਹ ਜਿਹੜੇ H-1B ਵੀਜ਼ਾ ਪ੍ਰੋਗਰਾਮ ਦੇ ਥੱਲੇ ਜਿਨ੍ਹਾਂ ਨੇ ਫਾਇਦੇ ਚੱਕੇ ਹੋਏ ਨੇ ਉਹਨਾਂ ਦਾ ਵੀ ਕੰਮ ਜਿਹੜਾ ਹੈ ਉਹ ਚੱਕਿਆ ਹੋਇਆ। ਤੇ ਇੱਧਰੋਂ ਜਿਹੜੇ ਪਿਊਸ਼ ਗੋਇਲ ਔਰ ਦੂਜੇ ਜਿਹੜਾ ਉਹ ਸਭ ਕੁਛ ਅਮਰੀਕਾ 'ਚ ਗੱਲਬਾਤ ਕਿਸੇ ਕੰਢੇ ਲੱਗੀ ਨਹੀਂ ਹੈ, ਵਾਪਸ ਪਹੁੰਚ ਗਏ ਨੇ। ਗਵਰਨਮੈਂਟ ਸੇਜ਼ ਇੰਡੀਆ ਹੈਲਡ ਕੰਸਟਰਕਟਿਵ ਮੀਟਿੰਗਸ ਇਨ US, ਡਜ਼ਨਟ ਰਿਵੀਲ ਡੇਟ ਆਫ ਨੈਕਸਟ ਆਫੀਸ਼ੀਅਲ ਮੀਟਿੰਗ। ਇਹਦਾ ਮਤਲਬ ਇਹ ਹੈ ਕਿ ਵੀ ਉਹ ਜਿਹੜੀ ਇਹਨਾਂ ਦੀ ਟ੍ਰੇਡ ਨੈਗੋਸ਼ੀਏਸ਼ਨ ਆ ਉਹ ਵੀ ਪੂਰੀ ਤਰ੍ਹਾਂ ਫੇਲ ਹੋਈ ਹੈ। ਸੋ ਹੁਣ ਤਾਂ ਫਿਰ ਤੇਰਾ ਕਿਆ ਹੋਗਾ ਕਾਲੀਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵੀ ਔਰ ਜਦੋਂ ਤੁਸੀਂ ਇਸ ਤਰ੍ਹਾਂ ਹੀ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।